अस्सलाम वालेकुम दोस्तों MCH ਪੰਜਾਬੀ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੀ ਵੀਡੀਓ ਬਹੁਤ ਖਾਸ ਹੈ ਕਿਉਂਕਿ ਅੱਜ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਮਾਵਾਂ ਦੀ ਜੋ ਹੁਣੇ-ਹੁਣੇ ਮਾਂ ਬਣੀਆਂ ਨੇ। ਡਿਲੀਵਰੀ ਤੋਂ ਬਾਅਦ ਦਾ ਵਕਤ ਬਹੁਤ ਮੁਸ਼ਕਿਲ ਹੁੰਦਾ ਹੈ। ਦਰਦ ਵੀ ਹੁੰਦਾ ਹੈ, ਥਕਾਨ ਵੀ ਹੁੰਦੀ ਹੈ ਤੇ ਉੱਪਰ ਤੋਂ ਨਵੇਂ ਬੱਚੇ ਦੀ ਜ਼ਿੰਮੇਵਾਰੀ ਵੀ। ਪਰ ਦੋਸਤੋ, ਮਾਂ ਦੀ ਸਿਹਤ ਓਨੀ ਹੀ ਜ਼ਰੂਰੀ ਹੈ ਜਿੰਨੀ ਬੱਚੇ ਦੀ ਸਿਹਤ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਡਿਲੀਵਰੀ ਤੋਂ ਬਾਅਦ ਮਾਂ ਨੂੰ ਕੀ ਕਰਨਾ ਚਾਹੀਦਾ ਹੈ, ਕੀ ਖਾਣਾ ਚਾਹੀਦਾ ਹੈ ਤੇ ਕਦੋਂ ਡਾਕਟਰ ਕੋਲ ਜਾਣਾ ਚਾਹੀਦਾ ਹੈ। ਤਾਂ ਚਲੋ ਸ਼ੁਰੂ ਕਰਦੇ ਹਾਂ। ਦੋਸਤੋ, ਡਿਲੀਵਰੀ ਤੋਂ ਬਾਅਦ ਪਹਿਲੇ 24 ਘੰਟੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ, ਚਾਹੇ ਨਾਰਮਲ ਡਿਲੀਵਰੀ ਹੋਈ ਹੋਵੇ ਜਾਂ ਆਪਰੇਸ਼ਨ। ਇਸ ਵਕਤ ਮਾਂ ਨੂੰ ਜ਼ਰੂਰ ਆਰਾਮ ਚਾਹੀਦਾ ਹੈ। ਕੋਈ ਵੀ ਭਾਰੀ ਕੰਮ ਨਹੀਂ ਕਰਨਾ ਚਾਹੀਦਾ। ਗਰਮ ਪਾਣੀ ਦਾ ਇਸਤੇਮਾਲ ਠੀਕ ਹੁੰਦਾ ਹੈ ਤੇ ਠੰਡੀ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ। ਬੱਚੇ ਨੂੰ ਛਟੀ ਨਾਲ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਕਿ ਫੀਡਿੰਗ ਸਟਾਰਟ ਹੋ ਸਕੇ ਤੇ ਪਿਸ਼ਾਬ ਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ। ਜੇ 6 ਘੰਟੇ ਵਿੱਚ ਪਿਸ਼ਾਬ ਨਾ ਹੋਵੇ ਤਾਂ ਡਾਕਟਰ ਨੂੰ ਜ਼ਰੂਰ ਦੱਸੋ। ਤੇ ਸਭ ਤੋਂ ਜ਼ਰੂਰੀ ਗੱਲ, ਪਹਿਲੇ 24 ਘੰਟੇ ਵਿੱਚ ਮਾਂ ਨੂੰ ਅਕੇਲਾ ਨਹੀਂ ਛੱਡਣਾ ਚਾਹੀਦਾ। ਘਰ ਵਿੱਚ ਕੋਈ ਨਾ ਕੋਈ ਔਰਤ ਜ਼ਰੂਰ ਨਾਲ ਹੋਣੀ ਚਾਹੀਦੀ ਹੈ। ਦੋਸਤੋ, ਡਿਲੀਵਰੀ ਤੋਂ ਬਾਅਦ ਪਹਿਲੀ ਚੀਜ਼ ਜੋ ਪੰਜਾਬੀ ਘਰਾਂ ਵਿੱਚ ਬਹੁਤ ਬਣਾਈ ਜਾਂਦੀ ਹੈ ਉਹ ਹੈ ਗੋਂਦ ਦੇ ਲੱਡੂ ਤੇ ਅਜਵੈਨ। ਤੇ ਸੱਚ ਦੱਸੀਏ ਤਾਂ ਇਹ ਕਾਫੀ ਫਾਇਦੇਮੰਦ ਨੇ। ਅਜਵੈਨ ਪੇਟ ਦੀ ਗੈਸ ਨੂੰ ਦੂਰ ਕਰਦੀ ਹੈ ਤੇ ਗੋਂਦ ਹੱਡੀਆਂ ਨੂੰ ਤਾਕਤ ਦਿੰਦਾ ਹੈ। ਡਾਕਟਰਸ ਵੀ ਕਹਿੰਦੇ ਨੇ ਕਿ ਇਹ ਟ੍ਰੈਡੀਸ਼ਨਲ ਚੀਜ਼ਾਂ ਠੀਕ ਨੇ, ਬਸ ਜ਼ਿਆਦਾ ਮਾਤਰਾ ਵਿੱਚ ਨਹੀਂ ਖਾਣੀਆਂ ਚਾਹੀਦੀਆਂ। ਦੂਸਰੀ ਚੀਜ਼ ਹੈ ਦੁੱਧ ਤੇ ਥੋੜਾ ਜਿਹਾ ਦੇਸੀ ਘੀ। ਡਿਲੀਵਰੀ ਤੋਂ ਬਾਅਦ ਮਾਂ ਦੀ ਬਾਡੀ ਨੂੰ ਕੈਲੋਰੀਜ਼ ਤੇ ਫੈਟ ਦੀ ਲੋੜ ਹੁੰਦੀ ਹੈ ਤਾਂ ਕਿ ਬੱਚੇ ਲਈ ਚੰਗਾ ਦੁੱਧ ਬਣ ਸਕੇ। ਰੋਜ਼ਾਨਾ 2 ਗਲਾਸ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ ਤੇ ਖਾਣੇ ਵਿੱਚ ਥੋੜਾ ਦੇਸੀ ਘੀ ਸ਼ਾਮਿਲ ਕਰਨਾ ਚਾਹੀਦਾ ਹੈ। ਇਹ એનર્ਜੀ ਦਿੰਦਾ ਹੈ ਤੇ ਅੰਦਰੋਂ ਹੀਲਿੰਗ ਵਿੱਚ ਮਦਦ ਕਰਦਾ ਹੈ। ਤੀਸਰੀ ਗੱਲ ਹੈ ਦਾਲ ਤੇ ਹਰੀ ਸਬਜ਼ੀਆਂ। ਡਿਲੀਵਰੀ ਤੋਂ ਬਾਅਦ ਆਇਰਨ ਤੇ ਪ੍ਰੋਟੀਨ ਦੀ ਕਮੀ ਬਹੁਤ ਕਾਮਨ ਹੁੰਦੀ ਹੈ। ਮਸੂਰ ਦੀ ਦਾਲ, ਪਾਲਕ ਤੇ ਮੇਥੀ ਰੋਜ਼ ਖਾਣੀ ਚਾਹੀਦੀ ਹੈ ਤਾਂ ਕਿ ਖੂਨ ਦੀ ਕਮੀ ਪੂਰੀ ਹੋ ਸਕੇ। ਤੇ ਪਾਣੀ ਵੀ ਬਹੁਤ ਜ਼ਿਆਦਾ ਪੀਣਾ ਚਾਹੀਦਾ ਹੈ ਕਿਉਂਕਿ ਦੁੱਧ ਬਣਾਉਣ ਲਈ ਪਾਣੀ ਬਹੁਤ ਜ਼ਰੂਰੀ ਹੁੰਦਾ ਹੈ। ਕੁਝ ਚੀਜ਼ਾਂ ਤੋਂ ਡਿਲੀਵਰੀ ਤੋਂ ਬਾਅਦ ਬਚਣਾ ਚਾਹੀਦਾ ਹੈ। ਜ਼ਿਆਦਾ ਮਿਰਚ ਮਸਾਲਾ ਬੱਚੇ ਦੇ ਪੇਟ ਨੂੰ ਦੁੱਧ ਰਹੀ ਤਕਲੀਫ ਦੇ ਸਕਦਾ ਹੈ। ਠੰਡੀ ਚੀਜ਼ਾਂ ਜਿਵੇਂ ਆਈਸਕ੍ਰੀਮ ਜਾਂ ਕੋਲਡ ਡਰਿੰਕਸ ਤੋਂ ਪਰਹੇਜ਼ ਕਰੋ ਤੇ ਬਾਜ਼ਾਰ ਦਾ ਫਾਸਟ ਫੂਡ ਬਾਡੀ ਦੀ ਹੀਲਿੰਗ ਨੂੰ ਸਲੋ ਕਰ ਦਿੰਦਾ ਹੈ। ਦੋਸਤੋ, ਇਹ ਹਿੱਸਾ ਬਹੁਤ ਜ਼ਰੂਰੀ ਹੈ, ਇਸ ਨੂੰ ਧਿਆਨ ਨਾਲ ਸੁਣੋ। ਡਿਲੀਵਰੀ ਤੋਂ ਬਾਅਦ ਜੇ ਇਹ ਨਿਸ਼ਾਨੀਆਂ ਹੋਣ ਤਾਂ ਫੌਰਨ ਡਾਕਟਰ ਕੋਲ ਜਾਣਾ ਚਾਹੀਦਾ ਹੈ। ਜੇ ਜ਼ਿਆਦਾ ਖੂਨ ਆ ਰਿਹਾ ਹੋਵੇ, ਜਿਵੇਂ 1 ਘੰਟੇ ਵਿੱਚ ਪੜ ਜਾਏ, ਤੇਜ਼ ਬੁਖਾਰ ਜੇ 8 ਡਿਗਰੀ ਤੋਂ ਉੱਪਰ ਚਲਾ ਜਾਏ, ਤਿਕਾਂ ਜਾਂ ਤਾਂਕਿਆਂ ਵਿੱਚ ਜ਼ਿਆਦਾ ਦਰਦ ਜਾਂ ਸੂਜਨ ਜੋ ਇਨਫੈਕਸ਼ਨ ਦਾ ਇਸ਼ਾਰਾ ਹੋ ਸਕਦਾ ਹੈ, ਸੀਨੇ ਵਿੱਚ ਦਰਦ ਜਾਂ ਸਾਹ ਲੈਣ ਵਿੱਚ ਮੁਸ਼ਕਿਲ, ਤੇ ਜੇ ਬਹੁਤ ਜ਼ਿਆਦਾ ਉਦਾਸੀ ਜਾਂ ਲਗਾਤਾਰ ਰੋਣਾ ਹੋਵੇ, ਇਹ ਬੇਬੀ ਬਲੂਜ਼ ਜਾਂ ਡਿਪਰੈਸ਼ਨ ਵੀ ਹੋ ਸਕਦਾ ਹੈ। ਪਾਕਿਸਤਾਨ ਵਿੱਚ ਬਹੁਤ ਮਾਵਾਂ ਸੋਚਦੀਆਂ ਨੇ ਕਿ ਠੀਕ ਹੋ ਜਾਏਗਾ, ਘਰ ਤੇ ਹੀ ਠੀਕ ਹੋ ਜਾਵਾਂਗੇ, ਪਰ ਦੇਰੀ ਕਰਨਾ ਕੜੇ-ਕੜੇ ਬਹੁਤ ਨੁਕਸਾਨ ਕਰ ਸਕਦਾ ਹੈ। ਆਪਣੀ ਸਿਹਤ ਦੀ ਜ਼ਿੰਮੇਵਾਰੀ ਖੁਦ ਲੈਣੀ ਚਾਹੀਦੀ ਹੈ। ਇੱਕ ਹੋਰ ਗੱਲ ਵੀ ਸਮਝਣੀ ਚਾਹੀਦੀ ਹੈ ਕਿ ਸਿਰਫ ਮਾਂ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਆਪਣਾ ਖਿਆਲ ਰੱਖਣਾ। ਘਰ ਦੇ ਲੋਕ ਵੀ ਜ਼ਿੰਮੇਦਾਰ ਹੁੰਦੇ ਨੇ। ਸ਼ੌਹਰ ਨੂੰ ਚਾਹੀਦਾ ਹੈ ਕਿ ਮਾਂ ਨੂੰ ਆਰਾਮ ਕਰਨ ਦੇਵੇ, ਰਾਤ ਨੂੰ ਉੱਠ ਕੇ ਮਦਦ ਕਰੇ, ਉਸਦੇ ਖਾਣੇ ਦਾ ਖਿਆਲ ਰੱਖੇ ਤੇ ਜੇ ਉਹ ਉਦਾਸ ਹੋਵੇ ਤਾਂ ਪਿਆਰ ਨਾਲ ਗੱਲ ਕਰੇ। ਸਸੁਰਾਲ ਦੀਆਂ ਔਰਤਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਨਵੀਂ ਮਾਂ ਕਮਜ਼ੋਰ ਹੁੰਦੀ ਹੈ, ਉਸਨੂੰ ਜੱਜ ਕਰਨ ਦੀ ਬਜਾਏ ਸਪੋਰਟ ਦੀ ਲੋੜ ਹੁੰਦੀ ਹੈ। ਤਾਂ ਦੋਸਤੋ, ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਿਆ ਕਿ ਪਹਿਲੇ 24 ਘੰਟੇ ਮਾਂ ਲਈ ਸਭ ਤੋਂ ਜ਼ਰੂਰੀ ਨੇ। ਗੋਂਦ ਦੇ ਲੱਡੂ, ਦੁੱਧ, ਦਾਲ ਤੇ ਪਾਣੀ ਜ਼ਰੂਰ ਲੈਣਾ ਚਾਹੀਦਾ ਹੈ। ਬੁਖਾਰ, ਜ਼ਿਆਦਾ ਖੂਨ ਜਾਂ ਜ਼ਿਆਦਾ ਉਦਾਸੀ ਹੋਵੇ ਤਾਂ ਫੌਰਨ ਡਾਕਟਰ ਕੋਲ ਜਾਣਾ ਚਾਹੀਦਾ ਹੈ ਤੇ ਘਰ ਦੇ ਲੋਕ ਵੀ ਮਾਂ ਦੀ ਮਦਦ ਕਰਨ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰੋ, ਆਪਣੇ ਪਰਿਵਾਰ ਵਿੱਚ ਸ਼ੇਅਰ ਕਰੋ ਤੇ MCH ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਅਗਲੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਦੁੱਧ ਚੁੰਘਾਉਣ ਦੇ ਫਾਇਦੇ ਤੇ ਸਹੀ ਤਰੀਕੇ ਬਾਰੇ। ਅੱਲਾ ਹਾਫਿਜ਼ ਤੇ ਆਪਣਾ ਖਿਆਲ ਰੱਖਣਾ।